ਵੈਸੇ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਰਿਸਰਚਰਸ ਨੇ ਕੋਈ ਐਸੀ ਸ਼ੈ ਨਹੀਂ ਛੱਡੀ, ਯਾਨੀ ਹਰ ਉਸ ਸ਼ੈ ਦੇ ਉੱਤੇ ਰਿਸਰਚ ਕੀਤੀ ਹੈ ਜਿਹੜੀ ਕਿ ਇਨਸਾਨ ਦੇ ਲਈ ਜ਼ਰੂਰੀ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਵੱਖਰੀ ਜਾਣਕਾਰੀ ਦੇਣ ਜਾ ਰਹੇ ਹਾਂ ਤੇ ਉਹ ਜਾਣਕਾਰੀ ਕੀ ਹੈ ਕਿ ਇਨਸਾਨ ਸਭ ਤੋਂ ਬਹੁਤੇ ਗਲਤ ਫੈਸਲੇ ਦਿਨ ਦੇ ਕਿਹੜੇ ਹਿੱਸੇ ਦੇ ਵਿੱਚ ਕਰਦਾ ਹੈ। ਹੁਣ ਰਿਸਰਚਰ ਆਖਦੇ ਨੇ ਪਈ ਦੁਨੀਆ ਦੇ ਵਿੱਚ 99% ਗਲਤ ਫੈਸਲੇ ਜਿਹੜੇ ਨੇ ਉਹ ਦਿਨੇ 2 ਵਜੇ ਤੋਂ ਲੈ ਕੇ 4 ਵਜੇ ਦੇ ਦਰਮਿਆਨ ਹੁੰਦੇ ਨੇ। ਹੁਣ ਇਹਦੇ ਬਾਰੇ ਦੇ ਵਿੱਚ ਮਜ਼ੀਦ ਜਿਹੜੀ ਏ ਉਹ ਰਿਸਰਚ ਕੀਤੀ ਗਈ, ਯਾਨੀ ਇਸ ਸਰਚ ਨੂੰ ਨੈਰੋ ਕੀਤਾ ਗਿਆ ਤੇ ਇੱਕ ਹੋਰ ਗੱਲ ਸਾਹਮਣੇ ਆਈ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਗਲਤ ਫੈਸਲੇ ਜਿਹੜੇ ਨੇ ਉਹ 2:50 ਤੋਂ ਲੱਗ ਕੇ 3 ਵਜੇ ਦੇ ਦਰਮਿਆਨ ਹੁੰਦੇ ਨੇ। ਇਹ ਇੱਕ ਬਿਲਕੁਲ ਡਿਫਰੈਂਟ ਤੇ ਹੈਰਾਨ ਕਰਨ ਵਾਲੀ ਰਿਸਰਚ ਸੀ। ਹੁਣ ਇਸ ਰਿਸਰਚ ਨੇ ਜਿੰਨੀਆਂ ਵੀ ਡਿਸੀਜਨ ਮੇਕਿੰਗ ਯਾਨੀ ਫੈਸਲਾ ਕਰਨ ਦੀ ਜਿਹੜੀ ਇਨਸਾਨ ਅੰਦਰ ਪਾਵਰ ਹੈ ਇਹਨਾਂ ਸਾਰੀਆਂ ਥਿਊਰੀਆਂ ਨੂੰ ਹਿਲਾ ਕੇ ਰੱਖ ਛੱਡਿਆ। ਹੁਣ ਜਦੋਂ ਰਿਸਰਚਰਸ ਨੇ ਇਹਨਾਂ ਦੀ ਮਜ਼ੀਦ ਖੋਜ ਕੀਤੀ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਇਨਸਾਨ ਜਿਹੜੇ ਨੇ 7 ਘੰਟਿਆਂ ਤੋਂ ਬਹੁਤੇ ਐਕਟਿਵ ਨਹੀਂ ਰਹਿ ਸਕਦੇ। ਜਿਸ ਤਰੀਕੇ ਦੇ ਨਾਲ ਸਾਡੇ ਫੋਨ ਦੀ ਬੈਟਰੀ ਨੂੰ ਚਾਰਜਿੰਗ ਦੀ ਲੋੜ ਪੈਂਦੀ ਹੈ, ਇਸੇ ਤਰੀਕੇ ਦੇ ਨਾਲ ਸਾਡੇ ਦਿਮਾਗ ਨੂੰ 7 ਘੰਟੇ ਤੋਂ ਬਾਅਦ ਫੋਨ ਦੀ ਬੈਟਰੀ ਵਾਂਗੂ ਰੀਚਾਰਜਿੰਗ ਦੀ ਲੋੜ ਹੁੰਦੀ ਹੈ ਤੇ ਜੇ ਅਸੀਂ ਇਹਨੂੰ ਚਾਰਜ ਨਾ ਕਰੀਏ ਤੇ ਇਹ ਗਲਤ ਫੈਸਲੇ ਰਾਈ ਸਾਨੂੰ ਤਬਾਹ ਕਰ ਸਕਦੀ ਹੈ। ਹੁਣ ਇਹਦੇ ਬਾਰੇ ਅਸੀਂ ਮਜ਼ੀਦ ਗੱਲ ਕਰਦੇ ਹਾਂ ਕਿ ਜੇ ਲੋਕੀ ਸਵੇਰੇ 7 ਵਜੇ ਜਾਗਣ ਤੇ ਦਿਨ ਦੇ 2 ਵਜੇ 7 ਘੰਟੇ ਪੂਰੇ ਹੋ ਜਾਂਦੇ ਨੇ, ਇਸ ਤੋਂ ਬਾਅਦ ਹੁੰਦਾ ਕੀ ਹੈ, ਸਾਡਾ ਦਿਮਾਗ ਹੌਲੀ-ਹੌਲੀ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਗਲਤ ਫੈਸਲੇ ਜਿਹੜੇ ਨੇ ਉਹ ਕਰਨੇ ਸ਼ੁਰੂ ਕਰ ਦਈਦੇ ਨੇ। ਹੁਣ ਜੇ ਤੇ ਅਸੀਂ ਬਿਹਤਰ ਫੈਸਲੇ ਕਰਨਾ ਚਾਹੁੰਦੇ ਹਾਂ ਤੇ ਫਿਰ ਸਾਨੂੰ 2 ਵਜੇ ਤੋਂ ਬਾਅਦ ਫੈਸਲੇ ਕਰਨੇ ਯਾਨੀ ਇੰਪੋਰਟੈਂਟ ਫੈਸਲੇ ਕਰਨੇ ਬੰਦ ਕਰ ਦੇਣੇ ਚਾਹੀਦੇ ਨੇ। ਕਿੰਨੀ ਦੇਰ ਤੱਕ? ਜੇ ਤੁਸੀਂ ਦਰਮਿਆਨ ਦੇ ਵਿੱਚ ਅੱਧਾ ਘੰਟਾ ਨੀਂਦ ਲੈ ਲਵੋ ਯਾਨੀ ਅੱਧੇ ਘੰਟੇ ਲਈ ਸੌਂ ਜਾਓ ਤੇ ਇਹ ਜਿਹੜਾ ਅੱਧਾ ਘੰਟਾ ਯਾਨੀ 30 ਮਿੰਟ ਨੇ ਇਹ ਸਾਡੇ ਦਿਮਾਗ ਦੀਆਂ ਬੈਟਰੀਆਂ ਚਾਰਜ ਕਰ ਦੇਣਗੇ ਤੇ ਅਸੀਂ ਇੱਕ ਵਾਰੀ ਫੇਰ ਚੰਗੇ ਫੈਸਲੇ ਕਰਨ ਦੇ ਕਾਬਿਲ ਹੋ ਜਾਵਾਂਗੇ। ਹੁਣ ਇਹ ਰਿਸਰਚ ਜਿਹੜੀ ਏ ਸ਼ੁਰੂ ਦੇ ਵਿੱਚ ਅਮਰੀਕੀ ਸਦਰ, ਇਹਨਾਂ ਦੀ ਕੈਬਨਿਟ ਤੇ ਸਲਾਮਤੀ ਦੇ ਵੱਡੇ ਇਦਾਰੇ ਤੇ ਮਲਟੀਨੈਸ਼ਨਲ ਕੰਪਨੀਆਂ ਦੇ CEOs ਦੇ ਨਾਲ ਸ਼ੇਅਰ ਕੀਤੀ ਗਈ। ਹੁਣ ਤੁਸੀਂ ਵੀ ਇਹ ਨੋਟ ਕੀਤਾ ਹੋਵੇਗਾ ਕਿ ਅੱਜ ਤੋਂ 40-50 ਸਾਲ ਪਹਿਲੇ ਲੋਕੀ ਬਹੁਤੇ ਖੁਸ਼ ਸਨ। ਇਹ ਸ਼ਾਮ ਨੂੰ ਆਪਣੀ ਫੈਮਿਲੀ ਦੇ ਨਾਲ ਟਾਈਮ ਗੁਜ਼ਾਰਦੇ ਸਨ, ਸਪੋਰਟਸ ਵੀ ਕਰਦੇ ਸਨ, ਫਿਲਮਾਂ ਵੀ ਵੇਖਦੇ ਸਨ, ਕਿਉਂ ਜੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਦੁਪਹਿਰ ਨੂੰ ਲੋਕ ਕੁਝ ਦੇਰ ਲਈ ਸੌਂਦੇ ਸਨ। ਪਰ ਜਦੋਂ ਇਨਸਾਨ ਨੇ ਮੌਸਮਾਂ ਨੂੰ ਕੰਟਰੋਲ ਕਰ ਲਿਆ ਯਾਨੀ ਦਿਨ ਤੇ ਰਾਤ ਦਾ ਫਰਕ ਨਾ ਰਹਿ ਗਿਆ ਤੇ ਦਰਮਿਆਨ ਦੇ ਵਿੱਚ ਜਿਹੜਾ ਇੱਕ ਰੈਸਟ ਦਾ ਟਾਈਮ ਸੀ ਉਹ ਵੀ ਬੰਦ ਹੋ ਗਿਆ, ਯਾਨੀ ਇਨਸਾਨ ਦੇ ਵਿੱਚ ਖੁਸ਼ੀ ਦਾ ਜਿਹੜਾ ਮੈਟਰ ਸੀ ਉਹ ਵੀ ਘਟ ਗਿਆ। ਹੁਣ ਜੇ ਅਸੀਂ ਸਵੇਰੇ 7 ਵਜੇ ਉੱਠੀਏ ਤੇ 2 ਵਜੇ ਤੋਂ ਬਾਅਦ ਥੋੜੀ ਜਿਹੀ ਨੀਂਦ ਲੈ ਲਈਏ ਯਾਨੀ 2 ਤੋਂ 3 ਵਜੇ ਦੇ ਦਰਮਿਆਨ ਥੋੜਾ ਜਿਹਾ ਵਕਫਾ ਕਰ ਲਈਏ, ਥੋੜਾ ਜਿਹਾ ਸੌਂ ਲਈਏ ਤੇ ਅਸੀਂ ਫਰੈਸ਼ ਹੋ ਸਕਦੇ ਹਾਂ ਤੇ ਸਾਡੇ ਅੰਦਰ ਪਹਿਲੇ ਨਾਲੋਂ ਬਹੁਤੀ ਕੰਮ ਕਰਨ ਦੀ ਕੈਪੈਸਿਟੀ ਹੋ ਸਕਦੀ ਹੈ। ਹੁਣ ਤੁਸੀਂ ਇਹ ਵੀ ਵੇਖਿਆ ਹੋਵੇਗਾ ਕਿ ਪੂਰੀ ਦੁਨੀਆ ਦੇ ਵਿੱਚ ਸਰਗੀ ਵੇਲੇ ਜਾਂ ਫਜਰ ਵੇਲੇ ਇਸ ਟਾਈਮ ਨੂੰ ਜਿਹੜੇ ਕ੍ਰੀਏਟਿਵ ਕੰਮ ਨੇ ਉਹਨਾਂ ਵਾਸਤੇ ਬਿਹਤਰੀਨ ਸਮਝਿਆ ਜਾਂਦਾ ਹੈ। ਇਹਦੀ ਕੀ ਵਜ੍ਹਾ ਹੈ? ਇਹਦੀਆਂ 2 ਵਜ੍ਹਾ ਨੇ। ਇੱਕ ਤੇ ਅਸੀਂ ਪੂਰੀ ਨੀਂਦ ਲੈ ਚੁੱਕੇ ਹੋਈਦਾ ਹੈ ਯਾਨੀ ਸਾਡੇ ਦਿਮਾਗ ਦੀਆਂ ਜਿੰਨੀਆਂ ਬੈਟਰੀਆਂ ਨੇ ਉਹ ਚਾਰਜ ਹੋ ਚੁੱਕੀਆਂ ਹੁੰਦੀਆਂ ਨੇ। ਦੂਜਾ, ਸਵੇਰੇ ਹਵਾ ਦੇ ਵਿੱਚ ਆਕਸੀਜਨ ਦੀ ਜਿਹੜੀ ਮਿਕਦਾਰ ਹੈ ਉਹ ਜ਼ਿਆਦਾ ਹੁੰਦੀ ਹੈ ਤੇ ਇਹ ਆਕਸੀਜਨ ਸਾਡੇ ਵਾਸਤੇ ਬੜੀ ਜ਼ਰੂਰੀ ਹੈ। ਯਾਨੀ ਜੇ ਤੁਸੀਂ ਕੋਈ ਵੱਡੇ ਫੈਸਲੇ ਕਰਨਾ ਚਾਹੁੰਦੇ ਹੋ, ਉਹ ਭਾਵੇਂ ਤੁਹਾਡੇ ਆਪਣੀ ਜ਼ਿੰਦਗੀ ਦੇ ਬਾਰੇ ਦੇ ਵਿੱਚ ਹੋਣ ਜਾਂ ਫਿਰ ਕੋਈ ਹੋਰ ਫੈਸਲੇ, ਤੇ ਫਿਰ ਤੁਸੀਂ ਸਵੇਰੇ 12 ਵਜੇ ਤੋਂ ਪਹਿਲੇ ਉਹ ਫੈਸਲੇ ਕਰ ਲਵੋ ਤੇ ਕੋਸ਼ਿਸ਼ ਕਰੋ ਤੁਸੀਂ 2 ਤੋਂ 3 ਦੇ ਦਰਮਿਆਨ ਕੋਈ ਅਹਿਮ ਫੈਸਲੇ ਨਾ ਕਰੋ, ਕਿਉਂ ਜੇ ਇਸ ਵੇਲੇ ਅਕਸਰ ਫੈਸਲੇ ਕੀਤੇ ਗਏ ਗਲਤ ਹੁੰਦੇ ਨੇ। ਇਹ ਤੇ ਸੀ ਉਹ ਰਿਸਰਚ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।